ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 28 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਗੱਲਬਾਤਾਂ ਦੀ ਹਰਜੋਤ ਸਿੰਘ ਜੀ ਸ਼ੁਰੂਆਤ ਕਰਦੇ ਜਾਈਏ ਤਾਂ ਅੱਜ ਜਿਹੜੀ ਖਬਰ ਚਰਚਾ ਦਾ ਵਿਸ਼ਾ ਵੀ ਜਿਹੜੀ ਉਹ ਬਣੀ ਰਹੀ, ਜਿਸ ਉੱਤੇ ਆਪਾਂ ਅੱਜ ਪਹਿਲਾਂ ਵੀ ਗੱਲਬਾਤ ਜਿਹੜੀ ਉਹ ਕੀਤੀ ਆ। ਜਿਹੜੇ 5 ਪੰਜਾਬੀ ਫੜੇ ਗਏ ਆ ਉਸ ਨੂੰ ਜਿਹੜਾ ਉਹ ਲੈ ਕੇ ਵੀ ਪਹਿਲਾਂ ਉਹਨਾਂ ਦੇ ਉੱਤੇ ਕਥਿਤ ਤੌਰ ਦੇ ਉੱਤੇ ਦੋਸ਼ ਲਾਏ ਗਏ ਵੀ ਇਹਨਾਂ ਨੇ ਸ਼ਾਇਦ ਕਿਸੇ ਨੂੰ ਕਿਡਨੈਪ ਕੀਤਾ ਆ। ਮੰਟੀਕੇ ਤੇ ਬੰਦੇ ਨੂੰ ਕਹਿੰਦੇ ਵੀ ਕਿਸੇ ਨੇ ਕਿਡਨੈਪ ਕੀਤਾ ਆ। ਇਹ ਟਾਹੋ ਸਟਰੀਟ ਮਰਸੈਡ ਦੀ ਇਹਨਾਂ ਦੀ ਪੋਸੀਬਲ ਕਿਡਨੈਪਿੰਗ ਦੀ ਰਿਪੋਰਟ ਜਿਹੜੀ ਇਹਨਾਂ ਉੱਤੇ ਕੀਤੀ ਗਈ, ਪਰ ਫਿਰ ਮਰਸੈਡ ਕਾਊਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੇ ਮੰਟੀਕਾ ਪੁਲਿਸ ਦੇ ਨਾਲ ਕਨਫਰਮ ਕੀਤਾ ਵੀ ਜਿਹੜਾ ਸੋ ਕਾਲਡ ਬੰਦੇ ਜਿਸ ਨੂੰ ਰਿਪੋਰਟਡ ਮਿਸਿੰਗ ਕਿਹਾ ਗਿਆ ਸੀ ਉਹ ਠੀਕ ਠਾਕ ਆ ਤੇ ਵੀ ਉਹ ਵਿਕਟਮ ਜਿਹੜਾ ਆ ਉਹ ਓਕੇ ਆ। ਪਰ ਚਰਚਾ ਜਿਹੜੀ ਹੁਣ ਇਹ ਚੱਲ ਪਈ ਹਰ ਇੱਕ ਪਾਸੇ ਜਿਹੜੇ 5 ਪੰਜਾਬੀਆਂ ਦੀ ਫੋਟੋ ਦੇ ਨਾਲ ਇਹ ਜਿਹੜੀ ਚਰਚਾ ਆ ਉਹ ਛਿੜ ਗਈ ਵੀ ਅਟੈਂਪਟਡ ਜਿਹੜੀ ਕਿਡਨੈਪਿੰਗ, ਅਲੈਜਡ ਮਰਸਡ ਅਟੈਂਪਟਡ ਕਿਡਨੈਪਿੰਗ, ਜਦ ਕਿ ਕਹਿੰਦੇ ਵੀ ਉੱਥੋਂ ਇਹ ਪਤਾ ਲੱਗਾ ਵੀ ਇਦਾਂ ਦੀ ਕੋਈ ਗੱਲ ਜਿਹੜੀ ਉਹ ਨਹੀਂ ਸੀਗੀ। 22 ਤੋਂ 30 ਸਾਲ ਦੇ ਦਰਮਿਆਨ ਇਹ 5 ਜਿਹੜੇ ਪੰਜਾਬੀ ਆ ਜਿਨ੍ਹਾਂ ਦੀਆਂ ਤਸਵੀਰਾਂ ਹੁਣ ਚੌਂਸ਼ ਫੇਰੇ ਜਿਹੜੀਆਂ ਉਹ ਘੁੰਮ ਰਹੀਆਂ ਹੈਗੀਆਂ ਆ। ਸੋ ਪਰ ਉਹਨਾਂ ਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਜਿਹੜਾ ਉਹ ਹੋਇਆ ਆ ਤੇ ਇਸ ਟਾਈਮ ਉਹ ਹਿਰਾਸਤ ਦੇ ਵਿੱਚ ਨੇ। ਸੋ ਇਹ ਜਿਹੜਾ ਮਸਲਾ ਹਰਜੋਤ ਸਿੰਘ ਜੀ ਤੂਰ ਜਿਹੜਾ ਇਸ ਟਾਈਮ ਫੜ ਗਿਆ ਤੇ ਪੰਜਾਬੀ ਕਮਿਊਨਿਟੀ ਦੇ ਵਿੱਚ ਇਹਦੀ ਚਰਚਾ ਆ ਉਹ ਹੁਣ ਕਾਫੀ ਜ਼ਿਆਦਾ ਛਿੜੀ ਪਈ ਆ। ਪਰ ਇਹ ਸਾਰੇ ਮਸਲੇ ਦੇ ਵਿੱਚ ਕਿਤੇ ਨਾ ਕਿਤੇ ਗਲਤ ਨਿਊਜ਼, ਫੇਕ ਨਿਊਜ਼, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੋਹਰੇ ਹੋ ਕੇ ਲੰਘ ਗਈਆਂ। ਜੀ ਬਿਲਕੁਲ, ਮੇਨ ਸਟ੍ਰੀਮ ਮੀਡੀਆ ਜਿਹੜਾ ਹੈਗਾ, ਲੋਕਲ ਟੀਵੀ ਚੈਨਲ, ਚਾਹੇ ਉਹ ਸੈਕਰਾਮੈਂਟੋ 'ਚ ਆ, ਮੋਡੈਸਟੋ ਸਟਾਕਟਨ ਏਰੀਏ 'ਚ ਆ ਜਾਂ ਫ੍ਰਿਜ਼ਨੋ ਏਰੀਏ 'ਚ ਆ, ਉਹ ਇਹੀ ਕਹਿ ਰਹੇ ਹੈਗੇ ਆ। ਤੇ ਲੋਕ ਜਿਹੜੇ ਆ ਉਹ ਬੜੇ ਭੱਦੇ ਭੱਦੇ ਕਮੈਂਟ ਪਾ ਰਹੇ ਕਿਉਂਕਿ ਇਹਨਾਂ 'ਚ 2 ਜਣੇ ਸਰਦਾਰ ਆ, ਪੂਰੇ ਖੁੱਲੀਆਂ ਦਾੜੀਆਂ ਵਾਲੇ, ਤੇ 3 ਬਾਕੀ ਦੇ ਵੀ ਹੈ, ਸਾਰੇ ਪੰਜਾਬੀ ਆ। ਇੱਕ ਉਹਨਾਂ ਦੀ ਆਪਸ 'ਚ ਹੀ ਇੱਕ ਦੀ ਜਿਹੜੀ ਮਿਸਟੇਕ ਕਰਕੇ ਇੰਨਾ ਜ਼ਿਆਦਾ ਜਿਹੜੀ ਫਿਰ ਇਹ ਬਦਨਾਮੀ ਹੋ ਰਹੀ ਆ। ਤੇ ਸੋ ਇਹ ਤੋਂ ਸਾਨੂੰ ਲੈਸਨ ਲੈਣਾ ਚਾਹੀਦਾ ਆ। ਹਥਿਆਰ ਠੀਕ ਆ, ਸਿੱਖ ਸਾਰੇ ਪਸੰਦ ਕਰਦੇ ਹਥਿਆਰਾਂ ਨੂੰ, ਲੀਗਲ ਰੱਖੋ, ਨਾ ਕਿ ਜਿਹੜੇ ਆ ਇਲੀਗਲ, ਤੇ ਫਿਰ ਮੁੜ ਕੇ ਇਦਾਂ ਦੀ ਜਿਹੜੀ ਬਦਨਾਮੀ ਹੁੰਦੀ ਹੈਗੀ ਆ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਬੇ ਏਰੀਏ ਦੇ ਵਿੱਚ ਨਵਾਂ ਸਟਾਰਮ ਆ ਰਿਹਾ ਹੈਗਾ, ਕੱਲ ਨੂੰ ਉਹ ਸ਼ੁਰੂ ਹੋ ਜਾਊਗਾ, ਜਿਹਦੇ ਕਰਕੇ ਕਈ ਏਰੀਏਜ਼ ਦੇ ਵਿੱਚ ਫਲੱਡ ਵਾਰਨਿੰਗ ਵੀ ਇਸ਼ੂ ਕੀਤੀ ਗਈ ਹੈਗੀ ਆ। ਨਾਰਥਰਨ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਪਿਆ ਆ, ਪਰ ਵੀਰਵਾਰ, ਸ਼ੁੱਕਰਵਾਰ, ਸ਼ਨੀਚਰਵਾਰ ਤੇ ਸੰਡੇ ਤੱਕ ਕਹਿੰਦੇ 4 ਦਿਨ ਇਹ ਮੀਂਹ ਪਊਗਾ। ਸੈਕਰਾਮੈਂਟੋ ਤੋਂ ਲੈ ਕੇ ਫ੍ਰਿਜ਼ਨੋ, ਬੇਕਰਸਫੀਲਡ ਤੱਕ ਤੇ ਸਦਰਨ ਕੈਲੀਫੋਰਨੀਆ ਵਿੱਚ ਵੀ। ਸੈਕਰਾਮੈਂਟੋ ਦੇ ਵਿੱਚ 1.26 ਇੰਚ ਮੀਂਹ ਪਿਆ, ਸਟਾਕਟਨ 'ਚ 1.47, ਮੋਡੈਸਟੋ 'ਚ 1.09 ਤੇ ਪਲੇਸਰਵੇਲ ਦੇ ਵਿੱਚ 2.26 ਤੇ ਸਾਊਥ ਲੇਕ ਤਾਹੋ 'ਚ 3.22 ਤੇ ਬਲੂ ਕੈਨੀਅਨ ਦੇ ਵਿੱਚ 4.45 ਇੰਚ ਮੀਂਹ ਆਲਰੇਡੀ ਪੈ ਚੁੱਕਾ ਹੈਗਾ। ਜੀ ਬਿਲਕੁਲ, ਆਉਣ ਵਾਲੇ ਜਿਹੜੇ ਦਿਨ ਆ ਇਹ ਵੀ ਸਟਾਰਮ ਦੇ ਆ। 2 ਹੋਰ ਸਟਾਰਮਸ ਕਹਿੰਦੇ ਸਦਰਨ ਕੈਲੀਫੋਰਨੀਆ ਵੱਲ ਨੂੰ ਉਹ ਵੱਧ ਰਹੇ ਨੇ। ਮਚ ਨੀਡਡ ਰੇਨ ਜਿਹੜੀ ਉਹ ਹੈ। ਸੋ ਬਹੁਤ ਸਾਰੇ ਲੋਕਾਂ ਦੇ ਚਲੋ ਪਲਾਨ ਇਹਦੇ ਨਾਲ ਥੋੜ੍ਹੇ ਬਹੁਤੇ ਉੱਤੇ ਥੱਲੇ ਜਿਹੜੇ ਜ਼ਰੂਰ ਹੁੰਦੇ ਆ, ਪਰ ਜੇ ਕਿਸਾਨਾਂ ਦੇ ਪੱਖ ਤੋਂ ਜਾਂ ਉੱਦਾਂ ਡਰਾਊਟ ਤੋਂ ਬਚਣ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਇੱਕ ਵੈਲਕਮ ਸਾਈਨ ਮੰਨਿਆ ਜਾ ਰਿਹਾ ਹੈਗਾ ਆ। ਸੋ ਮੀਂਹ ਦੇ ਵਿੱਚ ਜਿਹੜੇ ਖਿਆਲ ਤੁਸੀਂ ਡਰਾਈਵ ਕਰਨ ਵੇਲੇ ਜਾਂ ਹੋਰ ਆਪਣੀਆਂ ਚੀਜ਼ਾਂ ਦੀ ਰੱਖਦੇ ਆ, ਉਹਨਾਂ ਦਾ ਧਿਆਨ ਜਿਹੜਾ ਉਹ ਜ਼ਰੂਰ ਰੱਖਿਆ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਐਪੀ ਸੈਂਟਰ ਬਣ ਗਿਆ ਜਿਹੜੇ ਸਮੈਸ਼ ਐਂਡ ਗ੍ਰੈਬ ਦਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜੇ ਨਦਰਨ ਕੈਲੀਫੋਰਨੀਆ ਤੋਂ ਲੈ ਕੇ ਸਦਰਨ ਕੈਲੀਫੋਰਨੀਆ, ਖਾਸ ਕਰਕੇ ਵੱਡੇ ਵੱਡੇ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਇਹ ਆਮ ਵਰਤਾਰਾ ਜਿਹੜਾ ਉਹ ਹੋਣ ਲੱਗ ਪਿਆ ਸੀਗਾ। ਸੋ ਹੁਣ ਇੱਕ 66 ਡਿਸਟ੍ਰਿਕਟ ਦੇ ਅਸੈਂਬਲੀ ਮੈਂਬਰ ਅਲ ਮੁਰਾਦ ਸੂਚੀ, ਰੋਲਿੰਗ ਹਿਲਜ਼ ਸਟੇਟਸ ਤੋਂ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਆ, ਉਹਨਾਂ ਨੇ ਇਸ ਦੇ ਉਲਟ ਇੱਕ ਸਮੈਸ਼ ਐਂਡ ਗ੍ਰੈਬ ਜਿਹੜੇ ਥੈਫਟ ਵੱਧ ਰਹੇ ਆ ਉਹਨਾਂ ਨੂੰ, ਬਿਜ਼ਨਸਿਸ ਨੂੰ ਪ੍ਰੋਟੈਕਟ ਕਰਨ ਦੇ ਲਈ ਇੱਕ ਬਿੱਲ ਉਸ ਦੀ ਪੇਸ਼ਕਸ਼ ਕੀਤੀ ਹੈਗੀ ਆ। ਨੈਸ਼ਨਲ ਰੀਟੇਲ ਫੈਡਰੇਸ਼ਨ LA ਵਾਲੇ ਜਿਹੜੇ ਉਹ ਦੱਸਦੇ ਆ, ਕਹਿੰਦੇ ਵੀ ਇਹ ਟੌਪ ਦੇ 5 ਸ਼ਹਿਰਾਂ ਦੇ ਵਿੱਚੋਂ ਆ ਜਿੱਥੇ ਰੀਟੇਲ ਕ੍ਰਾਈਮ ਪਿਛਲੇ 1 ਸਾਲ ਦੇ ਵਿੱਚ ਤੇਜ਼ੀ ਦੇ ਨਾਲ ਵਧਿਆ।
ਇਸ ਦੇ ਨਾਲ ਸੈਨ ਫਰਾਂਸਿਸਕੋ, ਓਕਲੈਂਡ, ਨਿਊਯਾਰਕ ਤੇ ਹਿਊਸਟਨ ਤੇ ਮਿਆਮੀ ਦੇ ਵਿੱਚ ਵੀ ਇਹੀ ਹਾਲਾਤ ਰਹੇ ਹੈਗੇ ਆ। ਸੋ ਕਹਿੰਦੇ ਵੀ ਜਿਹੜੇ ਮੁਰਾਦ ਸੂਚੀ ਆ, ਉਹਨਾਂ ਨੇ ਕਿਹਾ ਵੀ ਮੈਂ ਬਹੁਤ ਸਾਰੇ ਬਿਜ਼ਨਸਿਸ ਦੇ ਨਾਲ ਗੱਲ ਕੀਤੀ ਆ, ਉਹ ਬਹੁਤ ਪਰੇਸ਼ਾਨ ਨੇ ਤੇ ਕਿਉਂਕਿ $900 ਤੋਂ ਘੱਟ ਦੀ ਚੋਰੀ ਦੇ ਉੱਤੇ ਹੈ ਹੀ ਕੁਛ ਨਹੀਂ, $950 ਦੀ ਤੋਂ ਤੇ ਉਹਦੇ ਵਿੱਚ ਪਨਿਸ਼ੇਬਲ ਜਿਹੜੀ ਉਹ ਫੈਲਨੀ ਹੋਈ ਨਹੀਂ ਹੈਗੀ। ਸੋ ਕਹਿੰਦੇ ਵੀ ਹੁਣ ਇਹ ਡਿਸਕ੍ਰਾਈਬ ਇਸ ਹਿਸਾਬ ਦੇ ਨਾਲ ਬਿੱਲ ਨੂੰ ਜਿਹੜਾ ਉਹ ਕੀਤਾ ਜਾ ਰਿਹਾ ਆ ਵੀ ਇਹ ਜਿਹੜੀ ਪ੍ਰੋਪ 47 ਆ ਉਸ ਨੂੰ ਅਮੈਂਡਮੈਂਟ ਜਿਹੜਾ ਉਹ ਕੀਤਾ ਜਾਊਗਾ। ਇਹ 2014 ਦੇ ਵਿੱਚ ਪ੍ਰੋਪ 47 ਜਿਹੜੀ ਉਹ ਪਾਸ ਹੋਈ ਸੀ, ਜਿਸ ਦੇ ਵਿੱਚ $950 ਵਾਲੀ ਜਿਹੜੀ ਪਨਿਸ਼ੇਬਲ ਫੈਲਨੀ ਨੂੰ ਜਿਹੜਾ ਉਸ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ। ਸੋ ਹੁਣ ਅਸੈਂਬਲੀ ਬਿੱਲ 23 ਇਹਨਾਂ ਨੇ ਇੰਟਰੋਡਿਊਸ ਆਲਰੇਡੀ ਇਸ ਦੇ ਵਿੱਚ ਕਰ ਦਿੱਤਾ ਹੈਗਾ ਆ। ਨੇਬਰਹੁਡਸ ਸ਼ਾਪਿੰਗ ਐਕਸਪੀਰੀਅੰਸ, ਜਿਹੜੇ ਕਸਟਮਰ ਉੱਥੇ ਹੁੰਦੇ ਆ, ਇੰਪਲੋਈਜ਼ ਹੁੰਦੇ ਆ, ਇੰਪਲੋਇਰਸ ਆ, ਸਾਰਿਆਂ ਦਾ ਜੀਣਾ ਜਿਹੜਾ ਉਹ ਹਰਾਮ ਹੋਇਆ ਪਿਆ ਸੀਗਾ। ਸੋ ਇਹ ਜਿਹੜਾ AB 23 ਆ, ਇਹ ਵੀ ਕਹਿੰਦੇ ਆ ਵੀ ਵੋਟਰਸ ਦੇ ਦੁਆਰਾ ਜਿਹੜਾ ਇਸ ਨੂੰ ਅਪਰੂਵ ਕੀਤਾ ਜਾਊਗਾ ਵਾਂਸ ਜੇ ਇਹ ਆਪਣੇ ਜਿਹੜੀਆਂ ਅੜਚਣਾ ਆ, ਕਨਸਟੀਟਿਊਸ਼ਨਲ ਜਿਹੜੀਆਂ ਅੜਚਣਾ ਆ ਉਸ ਨੂੰ ਪਾਰ ਕਰ ਜਾਂਦਾ ਆ। ਜੀ ਬਿਲਕੁਲ, ਜੇ ਪ੍ਰੋਪੋਜੀਸ਼ਨ 47 ਪਾਸ ਹੁੰਦੀ ਆ ਤੇ ਉਹਦੇ ਵਿੱਚ 950 ਤੋਂ ਘਟਾ ਕੇ $450 ਚੋਰੀ ਜਿਹੜੀ ਕਾਊਂਟ ਕੀਤੀ ਜਾਊਗੀ, ਤੇ ਪਰ 450 ਤੋਂ ਉੱਪਰ ਇਹ ਫੈਲਨੀ ਚਾਰਜਸ ਲਾਏ ਜਾਣਗੇ। ਸੋ ਹੋਪਫੁਲੀ ਇਹਦੇ ਨਾਲ ਜਿਹੜਾ ਅਸਰ ਆ ਪਊਗਾ। ਅਗਲੀ ਖਬਰ ਵੱਲ ਚਲੀਏ। 8 ਜਗ੍ਹਾ ਕੈਲੀਫੋਰਨੀਆ ਦੀਆਂ ਹੈਗੀਆਂ ਜਿੱਥੇ ਆਲਰੇਡੀ ਘਰਾਂ ਦੀ ਪ੍ਰਾਈਸ ਮੂੰਹ ਦੇ ਮੂੰਹ ਪੈ ਰਹੀ ਹੈਗੀ ਆ, ਜਿਨ੍ਹਾਂ ਦੇ ਵਿੱਚ ਸੈਨ ਫਰਾਂਸਿਸਕੋ ਪਹਿਲੇ ਨੰਬਰ ਤੇ ਆ। ਕਹਿੰਦੇ ਮੀਡੀਅਨ ਪ੍ਰਾਈਸ ਸੈਨ ਫਰਾਂਸਿਸਕੋ ਚ 11,96,667 ਸੀ, ਜੋ ਪਿਛਲੇ 3 ਮਹੀਨਿਆਂ ਚ ਘੱਟ $1,88,333 ਘਟੀ ਆ, 15.74%। ਦੂਜੇ ਨੰਬਰ ਤੇ ਸੈਨ ਹੋਜ਼ੇ ਆ, ਜਿੱਥੇ ਹੋਮ ਸੇਲ ਦੀ ਪ੍ਰਾਈਸ ਐਵਰੇਜ 14,80,000 ਸੀ, ਪਿਛਲੇ 3 ਮਹੀਨਿਆਂ ਚ $1,73,833 ਘਟੀ ਆ, 11.75% ਬਣਦਾ। ਤੀਜੇ ਨੰਬਰ ਤੇ ਸਟਾਕਟਨ ਕੈਲੀਫੋਰਨੀਆ, ਜਿੱਥੇ ਐਵਰੇਜ ਪ੍ਰਾਈਸ 5,18,333 ਸੀ, 3 ਮਹੀਨਿਆਂ ਚ $41,667 ਘਟ ਗਈ ਆ, 8% ਦੇ ਕਰੀਬ। ਇਸੇ ਤਰ੍ਹਾਂ ਲਾਸ ਐਂਜਲਸ, ਸੈਨ ਡੀਗੋ, ਆਕਸਨਰਡ, ਸੈਕਰਾਮੈਂਟੋ ਦੇ ਵਿੱਚ ਵੀ ਮੀਡੀਅਨ ਹੋਮ ਦੀ ਪ੍ਰਾਈਸ ਜੋ 5,72,833 ਸੀ, ਉਹ ਪਿਛਲੇ 3 ਮਹੀਨਿਆਂ ਚ ਕਹਿੰਦੇ 30,000 ਦੇ ਕਰੀਬ ਘਟੀ ਆ, ਜੋ ਕਿ 5.32% ਬਣਦਾ ਹੈਗਾ। ਇਸੇ ਤਰ੍ਹਾਂ ਰਿਵਰਸਾਈਡ ਵੱਲ ਵੀ 5,45,000 ਐਵਰੇਜ ਮੀਡੀਅਨ ਹੋਮ ਸੇਲ ਦੀ ਪ੍ਰਾਈਸ ਸੀਗੀ, ਉਹ ਘਰ ਦੀ ਪ੍ਰਾਈਸ 3 ਮਹੀਨਿਆਂ ਦੇ ਵਿੱਚ ਇਹ $25,333 ਘਟੀ ਆ, ਤੇ ਐਵਰੇਜ 4.65% ਬਣਦਾ ਹੈਗਾ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ 3 ਮਹੀਨਿਆਂ ਚ ਕਿੰਨੇ ਪਰਸੈਂਟ ਜਿਹੜੀਆਂ ਪ੍ਰਾਈਸਾਂ ਘਟਣੀਆਂ ਸ਼ੁਰੂ ਹੋ ਗਈਆਂ। ਸੋ ਆਉਣ ਵਾਲੇ ਸਮੇਂ ਚ ਜਿਹੜਾ ਆ ਕੀ ਵਾਪਰੂਗਾ। ਜੀ, ਕੁਝ ਦਿਨ ਪਹਿਲਾਂ ਇੱਕ ਇਨ ਐਂਡ ਆਊਟ ਦੇ ਵਿੱਚ ਇੱਕ ਬੰਦੇ ਦੇ ਦੁਆਰਾ ਏਸ਼ੀਅਨ ਮੂਲ ਦੇ ਜਿਹੜੇ ਉੱਥੇ ਕਸਟਮਰ ਸੀ, ਉਹਨਾਂ ਉਲਟ ਕਾਫੀ ਪੁੱਠਾ ਸਿੱਧਾ ਜਿਹੜਾ ਉਹ ਬੋਲਿਆ ਗਿਆ। ਉਹਨਾਂ ਨੇ ਉਸ ਨੂੰ ਕੈਮਰੇ ਦੇ ਵਿੱਚ ਰਿਕਾਰਡ ਕਰ ਲਿਆ ਸੀਗਾ। ਸੋ ਕਹਿੰਦੇ ਵੀ ਉਸ ਮਾਮਲੇ ਵਿੱਚ ਹੁਣ ਇੱਕ ਗ੍ਰਿਫਤਾਰੀ ਜਿਹੜੀ ਆ ਉਹ ਪਾਈ ਗਈ ਹੈ। ਕ੍ਰਿਸਮਸ ਹੌਲੀਡੇ ਵੀਕਐਂਡ ਦੇ ਉੱਤੇ ਇਹ ਘਟਨਾ ਵਾਪਰੀ ਸੀਗੀ ਸੈਨ ਰਮੋਨ ਦੇ ਇਲਾਕੇ ਦੇ ਵਿੱਚ। ਕੋਲੋਰਾਡੋ ਦਾ ਇੱਕ ਬੰਦਾ ਆ, ਉਹ ਇਸ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਐਂਟੀ ਏਸ਼ੀਅਨ ਇਨਸੀਡੈਂਟਸ ਪਿਛਲੇ ਰੀਸੈਂਟਲੀ ਜਿਹੜੇ ਉਹ ਵਾਪਰੇ ਸੀਗੇ, ਤੇਜ਼ੀ ਉਹਨਾਂ ਦੇ ਵਿੱਚ ਜਿਹੜੀ ਉਹ ਆਈ ਹੈ। ਸੈਨ ਰਮੋਨ ਪੁਲਿਸ ਚੀਫ ਡੈਂਟਨ ਕਾਰਲਸਨ ਆ, ਉਹਨਾਂ ਨੇ ਜਾਰਡਨ ਡਗਲਸ ਕਰਾ ਉਸ ਦੀ ਅਰੈਸਟ ਬਾਰੇ ਟਵੀਟ ਕਰਕੇ ਜਿਹੜੀ ਉਹ ਜਾਣਕਾਰੀ ਦਿੱਤੀ ਆ, ਤੇ ਇਸ ਟਾਈਮ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ ਮਾਰਟਿਨਸ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ। ਸੋ ਹੁਣ ਕਹਿੰਦੇ ਵੀ ਜੇ ਇਸ ਦੇ ਉੱਤੇ ਹੇਟ ਕ੍ਰਾਈਮ ਜਿਹੜਾ ਅਲੈਜਡ ਰੇਸਿਸਟ ਅਟੈਕ ਇਸ ਨੇ ਜਿਹੜਾ ਕੀਤਾ ਹੈ ਉਹ ਸਾਬਤ ਹੁੰਦਾ ਆ, ਤਾਂ ਇਸ ਨੂੰ ਲੰਬੀ ਸਜ਼ਾ ਵੀ ਹੋ ਸਕਦੀ ਆ। ਪਿਛਲੇ ਦਿਨਾਂ ਦੇ ਵਿੱਚ ਸਟਾਕਟਨ ਦੇ ਵਿੱਚ ਸਸਪੈਕਟਡ ਸੀਰੀਅਲ ਕਿਲਰ ਨੂੰ ਉੱਥੇ ਦੀ ਪੁਲਿਸ ਵੱਲੋਂ ਫੜ ਲਿਆ ਗਿਆ ਸੀਗਾ। ਹੁਣ ਅੱਜ ਇਹ ਖਬਰ ਆ ਰਹੀ ਆ ਉਸ ਦੇ ਉੱਤੇ 4 ਹੋਰ ਮੌਤਾਂ ਦੇ ਜਿਹੜੇ ਚਾਰਜਸ ਲਾਏ ਗਏ ਆ, ਜਿਹਦੇ ਨਾਲ ਟੋਟਲ ਲੋਕਾਂ ਦੀ ਗਿਣਤੀ ਜਿਸ ਨੂੰ ਉਸਨੇ ਮਾਰਿਆ ਆ ਉਹ 7 ਹੋ ਗਈ ਹੈਗੀ ਆ। ਕਹਿੰਦੇ ਵੀ ਅਪ੍ਰੈਲ 2021 ਦੇ ਵਿੱਚ ਵੀ ਇੱਕ ਕਿਲਿੰਗ ਹੋਈ ਸੀ। ਬਰੌਨਲੀ ਨਾਮ ਦੇ ਇਸ ਬੰਦੇ ਨੂੰ ਅਕਤੂਬਰ ਮਹੀਨੇ ਦੇ ਵਿੱਚ ਤੜਕੇ ਸਵੇਰੇ ਫੜ ਲਿਆ ਸੀ ਪੁਲਿਸ ਵੱਲੋਂ, ਜਦੋਂ ਉਹ ਕੋਈ ਨਵਾਂ ਜਿਹੜਾ ਬੰਦਾ ਆ ਜਾਂ ਬੀਬੀ ਆ ਉਸ ਨੂੰ ਮਾਰਨ ਦੇ ਲਈ ਲੱਭਣ ਜਾ ਰਿਹਾ ਸੀਗਾ। ਜੋਨਾਥਨ ਹਰਨਾਂਡਸ 21 ਸਾਲਾਂ ਦਾ, ਓਆਨ ਕਰੂਜ਼ 52 ਦਾ, ਲਾਰੈਂਸ ਲੋਪੇਜ਼ 54 ਸਾਲਾਂ ਦਾ, ਇਹ 3 ਜਾਣੇ ਆਲਰੇਡੀ
ਇਹ ਨਵਾਰੇ ਸੀ। ਇਸ ਤੋਂ ਬਿਨਾਂ ਜਿਹੜੇ ਹੋਰ ਚਾਰਜਸ ਲਾਏ ਆ ਉਹ ਪੌਲ ਜਾ 35 ਸਾਲਾਂ ਦਾ, ਤੇ ਇਸੇ ਤਰ੍ਹਾਂ ਡੈਬਡੇ ਜੂਨੀਅਰ 43 ਦਾ, ਤੇ ਅਲਾਮੀਡਾ ਕਾਉਂਟੀ ਦੇ ਇੱਕ ਓਆਨ ਵਾਸਕੋਜ਼ 39 ਸਾਲਾਂ ਦਾ। ਇਹ ਨਾਂ ਜਿਹੜੇ ਆ ਦੱਸੇ ਗਏ ਆ। ਮਾਰਵਿਨ ਹਾਰਬਨ ਇੱਕ ਇਸ ਨੂੰ ਵੀ ਅਪ੍ਰੈਲ 16 2021 ਦੇ ਵਿੱਚ ਮਾਰਿਆ ਸੀ। ਜੀ, ਅਗਲੀ ਗੱਲ ਕਰਦੇ ਜਾਈਏ। ਸਵੇਰੇ ਆਪਾਂ ਗੱਲ ਕਰ ਰਹੇ ਸੀਗੇ ਜਾਰਜ ਸੈਂਟੋਸ ਦੀ, ਜਿਸ ਨੇ ਆਪਣੇ ਰੈਜ਼ੂਮੇ ਦੇ ਵਿੱਚ ਜਿਹੜਾ ਉਹ ਝੂਠ ਬੋਲਿਆ ਸੀ। ਨੈਸੂਏ ਦੇ ਡਿਸਟ੍ਰਿਕਟ ਅਟਾਰਨੀ ਡੌਨਲੀ, ਉਹਨਾਂ ਨੇ ਹੁਣ ਇਸ ਦੇ ਉਲਟ ਇਨਵੈਸਟੀਗੇਸ਼ਨ ਕਹਿੰਦੇ ਆ ਵੀ ਉਹ ਚਾਲੂ ਕਰ ਦਿੱਤੀ ਹੈਗੀ ਆ। ਕੱਲ ਪਰਸੋਂ ਦੀ ਇਹ ਜਿਹੜੀ ਚਰਚਾ ਥੋੜੀ ਜਿਹੀ ਤੇਜ਼ ਹੋ ਚੁੱਕੀ ਆ ਹਰਜੋਤ ਸਿੰਘ ਜੀ, ਵੀ ਇਸ ਨੇ ਕਿਸ ਤਰੀਕੇ ਦੇ ਨਾਲ ਝੂਠ ਬੋਲ ਕੇ ਬੇਸਿਕਲੀ ਲੋਕਾਂ ਨੂੰ ਆਪਣੀ ਅਕੈਡਮਿਕ ਇਨਫੋਰਮੇਸ਼ਨ ਬਾਰੇ ਝੂਠ ਬੋਲਿਆ ਜਾਂ ਉਹਨਾਂ ਨੂੰ ਭਰਮਾਇਆ ਹੈਗਾ ਆ, ਤੇ ਸੀਟ ਜਿੱਤਣ ਦੇ ਵਿੱਚ ਵੀ ਉਹ ਕਾਮਯਾਬ ਰਿਹਾ ਸੀਗਾ। ਸੋ ਕਈ ਲੋਕ ਜਿਹੜੇ ਉਸ ਤੇ ਅਸਤੀਫੇ ਦੀ ਹੁਣ ਮੰਗ ਕਰ ਰਹੇ ਆ, ਪਰ ਇਸ ਦੇ ਆਲਰੇਡੀ ਇੱਕ ਹੋਰ ਮਾਮਲੇ ਦੇ ਵਿੱਚ ਮਨੀ ਦੇ ਨਾਲ ਸੰਬੰਧਿਤ ਜਿਹੜੇ ਆ ਉਹਦੀ ਇਨਵੈਸਟੀਗੇਸ਼ਨ ਵੀ ਚਾਲੂ ਕਰ ਦਿੱਤੀ ਗਈ ਆ। ਸੈਨੋਜ਼ੇ ਕਹਿੰਦੇ ਵੀ ਜਿਹੜੇ ਨਵੇਂ ਇਮੀਗ੍ਰੈਂਟਸ ਆਉਂਦੇ ਆ, ਇਹ ਨੰਬਰ 1 ਮੈਟਰੋ ਏਰੀਆ ਆ ਨਵੇਂ ਇਮੀਗ੍ਰੈਂਟਸ ਦੇ ਲਈ। ਨਵੀਂ ਸਟੱਡੀ ਇੱਕ ਰਿਲੀਜ਼ ਕੀਤੀ ਗਈ ਹੈ ਜਾਰਜ ਡਬਲਯੂ ਬੁਸ਼ ਇੰਸਟੀਚਿਊਟ ਵੱਲੋਂ। ਉਹਨਾਂ ਨੇ ਕਿਹਾ ਆ ਵੀ ਇਮੀਗ੍ਰੈਂਟਸ ਟੈਕਨੋਲੋਜੀ ਸੈਂਟਰ ਦੇ ਵਿੱਚ ਥਰਾਈਵ ਕਰਦੇ ਆ, ਤੇ ਸੈਨੋਜ਼ੇ ਨੂੰ ਫਾਸਟ ਗਰੋਇੰਗ ਸਵਰਬਨ ਏਰੀਆ ਜੋ ਲਾਰਜ ਮੈਟਰੋ ਰੀਜਨ ਦਾ ਆ ਉਹਦੇ ਵਿੱਚ ਗਿਣਿਆ ਗਿਆ ਹੈਗਾ ਆ। ਸੈਨੋਜ਼ੇ ਦੇ ਵਿੱਚ ਹੀ ਸੈਂਤਾ ਕਲਾਰਾ, ਸੰਨੀਵੈਲ ਵੀ ਆਉਂਦੇ ਆ। ਇਹ ਡਾਟਾ ਜਿਹੜਾ ਆ ਉਹਨਾਂ ਨੇ ਯੂਐਸ ਸੈਂਸਸ ਬਿਊਰੋ 2020 ਦਾ ਅਮਰੀਕਨ ਕਮਿਊਨਿਟੀ ਸਰਵੇ ਦੇ ਮੁਤਾਬਕ ਜੋ 100 ਤੋਂ ਵੱਧ ਲਾਰਜੈਸਟ ਮੈਟਰੋ ਏਰੀਆਜ਼ ਆ ਉਹਨਾਂ ਵੱਲੋਂ ਕੀਤਾ ਗਿਆ ਹੈਗਾ। ਸਿਲੀਕਨ ਵੈਲੀ ਦੇ NAACP ਦੇ ਪ੍ਰੈਜ਼ੀਡੈਂਟ ਬੌਬ ਨੂਨਿਨਜ਼ ਨੇ ਇਹ ਦੱਸਿਆ ਆ ਵੀ ਸੈਨੋਜ਼ੇ ਟੈਕ ਇੰਡਸਟਰੀ ਤੋਂ ਵੀ ਪਰੇ ਜਾਂਦਾ ਹੈਗਾ ਆ। ਜੋ ਇਮੀਗ੍ਰੈਂਟਸ ਆਉਂਦੇ ਆ ਇਹਦੇ ਵਿੱਚ ਹਾਈ ਕੁਆਲਿਟੀ ਆਫ ਐਜੂਕੇਸ਼ਨ ਉਹਨਾਂ ਦੇ ਬੱਚਿਆਂ ਦੇ ਲਈ, ਇਕਨੋਮਿਕ ਜੌਬ ਓਪਰਚੁਨਿਟੀਜ਼ ਇਸ ਏਰੀਏ ਦੇ ਵਿੱਚ ਕਾਫੀ ਹੈਗੀਆਂ ਆ। ਬਾਲਟੀਮੋਰ ਦੂਜੇ ਨੰਬਰ ਤੇ ਆਉਂਦਾ। ਸੈਨ ਫਰਾਂਸਿਸਕੋ ਮੈਟਰੋ ਏਰੀਆ ਜਿਹਦੇ ਵਿੱਚ ਸੈਨ ਫਰਾਂਸਿਸਕੋ, ਓਕਲੈਂਡ, ਬਰਕਲੇ ਆਉਂਦਾ, ਉਹ ਤੀਜੇ ਨੰਬਰ ਦੇ ਉੱਤੇ ਆਉਂਦਾ ਇਮੀਗ੍ਰੈਂਟਸ ਦੇ ਲਈ। ਸੋ ਇਹ ਜੋ ਨਵਾਂ ਡਾਟਾ ਆ ਇਹ ਜਾਰੀ ਕੀਤਾ ਗਿਆ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਨੇ ਚਾਈਨਾ ਤੋਂ ਆ ਰਹੇ ਟਰੈਵਲਰਸ ਦੇ ਲਈ ਨੈਗੇਟਿਵ ਕੋਵਿਡ ਟੈਸਟ ਆ ਉਸ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਇਫੈਕਟ ਕਰ ਦਿੱਤੀ ਆ 5 ਜਨਵਰੀ ਤੋਂ ਬਾਅਦ ਚ। ਬੇਸਿਕਲੀ 4 ਜਨਵਰੀ ਦੀ ਰਾਤ ਤੋਂ ਬਾਅਦ 5 ਜਨਵਰੀ ਦੀ ਤੜਕੇ, ਉਸ ਤੋਂ ਬਾਅਦ ਜਿਹੜਾ ਵੀ ਕੋਈ ਟਰੈਵਲਰ ਚਾਈਨਾ ਤੋਂ ਆ ਰਿਹਾ ਆ ਉਸ ਨੂੰ ਨੈਗੇਟਿਵ ਕੋਵਿਡ ਟੈਸਟ ਦਿਖਾਉਣਾ ਲਾਜ਼ਮੀ ਹੋਵੇਗਾ। ਉਧਰ ਆਪਾਂ ਦੇਖਿਆ ਵੀ ਕੋਵਿਡ ਦਾ ਫੈਲਾਅ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਆ, ਪਰ ਚਾਈਨਾ ਨੇ ਆਪਣੀਆਂ ਇੰਟਰਨੈਸ਼ਨਲ ਟਰੈਵਲ ਦੀਆਂ ਰਿਸਟ੍ਰਿਕਸ਼ਨਸ ਆ ਉਸ ਨੂੰ ਢਿੱਲਿਆਂ ਕਰ ਦਿੱਤਾ ਆ। ਸੋ ਹੁਣ ਜਿਹੜਾ ਕਹਿੰਦੇ ਵੀ ਕੋਈ ਵੀ ਪੈਸੰਜਰ US ਨੂੰ ਆ ਰਿਹਾ ਆ ਚਾਈਨਾ ਤੋਂ, ਉਸ ਨੂੰ ਇਹ ਟੈਸਟ ਦਿਖਾਉਣਾ ਜਿਹੜਾ ਹੁਣ ਲਾਜ਼ਮੀ ਜਿਹੜਾ ਉਹ ਕਰ ਦਿੱਤਾ ਜਾਊਗਾ। 5 ਜਨਵਰੀ ਤੋਂ ਇਹ ਚੀਜ਼ ਜਿਹੜੀ ਉਹ ਚਾਲੂ ਹੋਊਗੀ। ਜਿਹੜੇ ਪੈਸੰਜਰ ਪਿਛਲੇ 10 ਦਿਨਾਂ ਦੇ ਵਿੱਚ ਪੋਜ਼ਿਟਿਵ ਪਾਏ ਗਏ ਆ ਉਹਨਾਂ ਨੂੰ ਵੀ ਜਿਹੜੀ ਡਾਕੂਮੈਂਟੇਸ਼ਨ ਆ ਉਹ ਹੋਰ ਪ੍ਰੋਵਾਈਡ ਕਰਨੀ ਪਊਗੀ, ਵੀ ਨੈਗੇਟਿਵ ਟੈਸਟ ਵੀ ਜਿਹੜਾ ਉਹ ਆਇਆ ਹੋਊਗਾ ਤੇ ਕਿੱਦਾਂ ਜਿਹੜੇ ਉਹ ਠੀਕ ਹੋ ਰਹੇ ਆ। ਅਮਰੀਕਾ ਵਾਲੇ ਇਸ ਟਾਈਮ ਨਹੀਂ ਚਾਹੁੰਦੇ ਵੀ ਇੱਕ ਵਾਰੀ ਫੇਰ ਅਮਰੀਕਾ ਦੇ ਵਿੱਚ ਕੋਵਿਡ ਦੇ ਜਿਹੜੇ ਕੇਸਿਸ ਵਧਣ। 2 ਸਾਲ ਪਹਿਲਾਂ ਆਪਾਂ ਦੇਖਿਆ ਹੀ ਆ ਵੀ ਕੀ ਕੁਛ ਜਿਹੜਾ ਉਹ ਵਾਪਰਿਆ। ਲੋਕ ਇੱਕ ਦੂਜੇ ਦੇ ਨਾਲ ਟੁੱਟੇ ਵੀ, ਤੇ ਲੋਕਾਂ ਦੇ ਵਿੱਚ ਦੂਰੀਆਂ ਵੀ ਜਿਹੜੀਆਂ ਉਹ ਵਧੀਆਂ, ਤੇ ਮੌਤਾਂ ਵੀ ਜਿਹੜੀਆਂ ਅਨੇਕ ਹੋਈਆਂ। ਜੀ, ਜੇ ਇਕਨੋਮੀ ਦੀ ਗੱਲ ਕਰਦੇ ਜਾਈਏ, ਕਹਿੰਦੇ ਅਮਰੀਕਾ ਦੇ ਵਿੱਚ ਇਕੱਲੇ ਆਮ ਬੰਦੇ ਦੇ ਸਟਾਕ ਜਾਂ ਕ੍ਰਿਪਟੋ ਕਰੰਸੀ ਜਾਂ ਉਹਨਾਂ ਦੇ ਹੋਰ ਜੋ ਇਨਵੈਸਟਮੈਂਟਸ ਆ ਉਹ ਡਾਊਨ ਗਈਆਂ। ਅਮੀਰ ਵੀ ਪੂਰੀ ਤਰ੍ਹਾਂ ਇਸ ਸਾਲ ਰਗੜੇ ਗਏ ਹੈਗੇ ਆ। 650 ਬਿਲੀਅਨ ਡਾਲਰ ਅਮਰੀਕਾ ਦੇ ਅਮੀਰਾਂ ਨੇ ਇਸ ਸਾਲ ਲੂਜ਼ ਕੀਤਾ ਹੈਗਾ ਆ। ਸਭ ਤੋਂ ਜ਼ਿਆਦਾ ਜਿਹੜਾ ਆ ਇਲੋਨ ਮਸਕ ਨੇ ਕੀਤਾ ਹੈਗਾ। ਜੈਫ ਬੀਜ਼ੋਸ ਦੀ ਜੇ ਗੱਲ ਕਰਦੇ ਜਾਈਏ, 2022 ਦੇ ਵਿੱਚ ਉਸਨੇ 80 ਬਿਲੀਅਨ ਡਾਲਰ ਲੂਜ਼ ਕੀਤਾ। ਉਹਦੀ ਨੈਟਵਰਥ 106.8 ਬਿਲੀਅਨ ਡਾਲਰ ਆ। ਸੋ 80 ਬਿਲੀਅਨ ਡਾਲਰ ਇੱਕ ਸਾਲ ਦੇ ਵਿੱਚ ਲੂਜ਼ ਕੀਤਾ। ਮਾਰਕ ਜ਼ਕਰਬਰਗ ਜੋ ਮੈਟਾ ਪਲੇਟਫਾਰਮ ਫੇਸਬੁੱਕ ਦੀ ਕੰਪਨੀ ਦੇ ਮਾਲਕ ਹੈਗੇ ਆ, ਕੋ-ਫਾਊਂਡਰ ਆ, ਉਹਨਾਂ ਨੇ 78 ਬਿਲੀਅਨ ਡਾਲਰ 2022 ਚ ਲੂਜ਼ ਕੀਤਾ, ਤੇ ਹੁਣ ਉਹਨਾਂ ਦੀ ਸਿਰਫ ਨੈਟਵਰਥ 42.7 ਬਿਲੀਅਨ ਆ। ਲੈਰੀ ਪੇਜ ਜੋ ਬੋਰਡ ਮੈਂਬਰ ਵੀ ਹੈਗੇ ਗੂਗਲ ਦੇ, ਉਹਨਾਂ ਨੇ 40 ਬਿਲੀਅਨ ਡਾਲਰ ਲੂਜ਼ ਕੀਤਾ, ਤੇ ਉਹਨਾਂ ਦੀ ਨੈਟਵਰਥ 76.8 ਬਿਲੀਅਨ ਆ। ਫਿਲ ਨਾਈਟ ਇਹ ਚੇਅਰ ਹੈਗੇ ਨਾਈਕੀ ਦੇ,
ਇਹਨਾਂ ਨੇ ਵੀ 18.3 ਬਿਲੀਅਨ ਲੂਜ਼ ਕੀਤਾ ਤੇ ਨੈਟ ਵਰਥ ਉਹਨਾਂ ਦੀ ਜੋ 45.2 ਬਿਲੀਅਨ ਡਾਲਰ ਹੈਗੀ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਜਿਹੜੇ ਅਮੀਰ ਆ, ਮਸਕ ਦੀ ਜੇ ਦੱਸਦੀ ਜਾਈਏ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸਭ ਤੋਂ ਵੱਧ ਐਲੋਨ ਮਸਕ ਨੇ, ਜੋ ਅਮਰੀਕਾ ਦਾ ਬਿਲੀਅਨਰ ਆ, ਟੈਸਲਾ, ਸਪੇਸ ਐਕਸ ਤੇ ਨਵੀਂ ਟਵਿੱਟਰ ਕੰਪਨੀ ਦਾ CEO ਆ, ਇਸ ਨੇ 1 ਸਾਲ ਦੇ ਵਿੱਚ 115 ਬਿਲੀਅਨ ਡਾਲਰ ਲੂਜ਼ ਕੀਤਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਾਊਥ ਵੈਸਟ ਦੇ ਮੈਲਟਡਾਊਨ ਤੋਂ ਬਾਅਦ ਹੁਣ ਲੋਕਾਂ ਦੇ ਲਈ ਸਭ ਤੋਂ ਵੱਡਾ ਮੁਸੀਬਤ ਬਣੀ ਆ ਵੀ ਆਪਣਾ ਸਮਾਨ ਜਿਹੜਾ ਹੁਣ ਕਿੱਦਾਂ ਲੱਭਣਾ ਆ। ਸੈਂਕੜੇ ਤੋਂ ਹਜ਼ਾਰਾਂ ਸੂਟਕੇਸ ਹਰ ਇੱਕ ਏਅਰਪੋਰਟ ਦੇ ਉੱਤੇ ਭਰੇ ਪਏ ਆ, ਲਾਈਨਾਂ ਦੀਆਂ ਲਾਈਨਾਂ ਲੱਗੀਆਂ ਆ। ਲੋਕਾਂ ਨੂੰ ਉਹਨਾਂ ਦੇ ਜਿਹੜੇ ਰਖਵਾਲੇ ਕਹਿ ਲਓ ਜਾਂ ਮਾਲਕ ਆ, ਉਹ ਜਿਹੜੇ ਨਹੀਂ ਜਿਹੜੇ ਮਿਲ ਰਹੇ ਹੈਗੇ। ਏਅਰਪੋਰਟ ਸਟਾਫ ਵੀ ਇਸ ਤੋਂ ਜਿਹੜਾ ਪਰੇਸ਼ਾਨ ਆ, ਪਰ ਸਾਊਥ ਵੈਸਟ ਦੇ ਇਹ ਜਿਹੜੇ ਹਾਲਾਤ ਹੋਣ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦੀਆਂ ਤਕਲੀਫਾਂ ਜਿਹੜੀਆਂ ਆ ਉਹ ਝੱਲਣੀਆਂ ਪੈ ਰਹੀਆਂ ਨੇ। ਕਈ ਲੋਕ ਪਹਿਲੀ ਵਾਰੀ ਇੱਥੇ ਟਰੈਵਲ ਕਰ ਰਹੇ ਸੀਗੇ, ਉਹਨਾਂ ਨੂੰ ਆਪਣਾ ਸਮਾਨ ਨਹੀਂ ਮਿਲ ਰਿਹਾ। ਕੋਈ ਐਕਸਚੇਂਜ ਸਟੂਡੈਂਟ ਆ, ਕਿਸੇ ਨੇ ਪਰਿਵਾਰ ਨੂੰ ਮਿਲਣਾ ਸੀ, ਕਿਸੇ ਦਾ ਕੋਈ ਜ਼ਰੂਰੀ ਸਮਾਨ ਆ, ਕਿਸੇ ਦਾ ਮਹਿੰਗਾ ਸਮਾਨ ਆ, ਕਿਸੇ ਦੀਆਂ ਮੈਡੀਸਨਸ ਆ। ਇਹ ਸਾਰਾ ਕੁਝ ਇਸ ਟਾਈਮ ਜਿਹੜਾ ਆ ਵਿੱਚ ਵਿਚਾਲੇ ਏਅਰਪੋਰਟਾਂ ਦੇ ਉੱਤੇ ਫਸਿਆ ਪਿਆ ਹੈਗਾ ਆ। ਸੋ ਇਹ ਇੱਕ ਵੱਡੀ ਜਿਹੜੀ ਸਮੱਸਿਆ ਆ ਉਹ ਆਈ ਪਈ ਹੈਗੀ ਆ। ਸੋ ਹੋਪਫੁਲੀ ਜਲਦੀ ਠੀਕ ਹੋਵੇ, ਬੈਗੇਜ ਲੋਕਾਂ ਤੱਕ ਜਿਹੜਾ ਪਹੁੰਚ ਸਕੇ ਤੇ ਮੱਚ ਨੀਡਡ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਮੁੜ ਮਿਲ ਸਕਣ। ਸਟਾਕ ਮਾਰਕੀਟ ਵੀ ਅੱਜ ਬੜੇ ਮੂੰਹ ਦੇ ਭਾਅ ਜਿਹੜੀ ਡਿੱਗੀ ਹੈਗੀ ਆ। ਜੀ ਬਿਲਕੁਲ। ਤੇ ਉਸ ਤੋਂ ਪਹਿਲਾਂ ਦੱਸਦੇ ਜਾਈਏ ਹਰਜੋਤ ਸਿੰਘ ਜੀ, ਜਿਹੜਾ ਸੈਮ ਬੈਂਕਮੈਨ ਜਿਹੜਾ ਫਰਾਈਡ ਆ, ਉਹ ਆਪਣੇ ਪਾਲੋ ਆਲਟੋ ਘਰਦਿਆਂ ਦੇ ਜਿਹੜੇ ਫੋਟੋਸ ਦੇ ਵਿੱਚ ਕਹਿੰਦਾ ਆ ਵੀ ਆਲੇ ਦੁਆਲੇ ਤੋਂ ਉਹ ਬਚਿਆ ਆ। ਪਰ ਕਹਿੰਦੇ ਵੀ ਹੁਣ ਦੇਖੋ ਵੀ ਇੰਨੀ ਧਾਂਦਲੀ ਕਰਨ ਵਾਲਾ ਬੰਦਾ, $250 ਮਿਲੀਅਨ ਦਾ ਬੌਂਡ ਦੇਣ ਵਾਲਾ, ਕਹਿੰਦੇ ਵੀ ਇਸ ਟਾਈਮ ਸੋਚ ਰਿਹਾ ਵੀ ਕਿਤਾਬ ਜਾਂ ਮੂਵੀ ਆਪਸ਼ਨ ਜਿਹੜੀ ਉਹਦੇ ਕੋਲ ਕਿਹੜੀਆਂ ਆ। ਹੋ ਸਕਦਾ ਵੀ ਹਾਲੀਵੁੱਡ ਵਾਲੇ ਜਾਂ ਕੋਈ ਇਦਾਂ ਦੇ ਪਬਲਿਸ਼ਰ ਆ ਉਸ ਤੱਕ ਅਪਰੋਚ ਕਰਨ, ਜਾਂ ਇਹ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਜਿਹੜਾ ਉਹ ਕਰ ਰਿਹਾ ਆ ਵੀ ਆਈਦਰ ਬੁੱਕ ਜਾਂ ਕੋਈ ਮੂਵੀ ਜਿਹੜੀ ਆ ਉਹ ਬਣਾ ਸਕੇ। ਸੋ ਲੋਕਾਂ ਨੂੰ ਘਰੋਂ ਬੇਘਰ ਕਰਨ ਵਾਲਾ ਜਾਂ ਉਹਨਾਂ ਦੀ ਮਿਹਨਤ ਦੀ ਕਮਾਈ ਦਾ ਸੱਤਿਆਨਾਸ਼ ਕਰਨ ਵਾਲਾ ਆਪ ਅਜੇ ਵੀ ਹੋਰ ਅੱਗੇ ਇਸ ਲਾਲਚ ਦੇ ਵਿੱਚ ਲੱਗਾ ਹੋਇਆ ਆ। ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਡਾਓ ਜੋਨਸ 366 ਪੁਆਇੰਟ ਅੱਜ ਡਿੱਗਾ, 32,876 ਤੇ ਬੰਦ ਹੋਇਆ। S&P 46 ਪੁਆਇੰਟ ਗਿਰ ਕੇ 3783, ਨੈਸਡੈਕ 140 ਪੁਆਇੰਟ ਗਿਰ ਕੇ 10,213 ਦੇ ਉੱਤੇ। ਸੋਨੇ ਦਾ ਭਾਅ $1813 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ ਜਿਹੜੀ ਹੋ ਰਹੀ ਆ। 10 year yield 3.86%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 16,533 ਤੇ ਇਥੀਰੀਅਮ $1190 ਦੇ ਬਰਾਬਰ ਚੱਲ ਰਿਹਾ ਹੈ। ਜੀ ਬਿਲਕੁਲ। ਐਪਲ ਜਿਹੜਾ ਆ ਉਹ 3% ਅੱਜ ਟੰਬਲ ਹੋਇਆ। 52 ਵੀਕਸ ਤੋਂ ਸਭ ਤੋਂ ਲੋ ਜਿਹੜਾ ਆ ਸਟਾਕ ਡਾਓ ਜੋਨ ਇੰਡਸਟਰੀਅਲ ਗਈ ਹੈਗੀ ਆ। ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ 76 ਪੈਸੇ ਰਹੇ ਆ। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ।